ਸਲਾਮ, ਨਮਸਤੇ, ਸਤਿ ਸ੍ਰੀ ਅਕਾਲ। ਸੋਹਣਿਓ, ਕੀ ਹਾਲ ਹੈ? ਠੀਕ ਹੋ? ਸਦਾ ਅੱਲਾ ਦੀ ਅਮਾਨ 'ਚ ਰਹੋ। ਅੱਲਾਹ ਤਾਲਾ ਤੁਹਾਨੂੰ ਆਸਾਨੀਆਂ ਅਤਾ ਫਰਮਾਏ ਤੇ ਹਰ ਭੈੜੇ ਬੰਦੇ ਤੋਂ ਤੁਹਾਨੂੰ ਮਹਿਫੂਜ਼ ਰੱਖੇ। एक हदीस है जिसका मतलब है कि नबी करीम सल्लल्लाहु अलैहि वसल्लम ने फरमाया कि नेक नामी की दुआ मंगया करो, अल्लाह ताला सान नेक नाम देवे। तो कोशिश करो भी जे रब ने तुहानू इज्जत दी है तो उस इज्जत नू कायम रखो ते खलके खुदा दे नाल ज़्यादती ना करो। खलके खुदा दे नाल ज़्यादती कीती जिहड़ी है ना वो अखीर बंदे नू जलील कर छड़दी है। ਉਹਦਾ ਬਦਲਾ ਜਿਹੜਾ ਨਾ ਉਹ ਕੁਦਰਤ ਵਾਲਾ ਬੜਾ ਡਾਢਾ ਲੈਂਦਾ। ਬੰਦੇ ਬਣ ਕੇ ਰਹਿਣਾ ਚਾਹੀਦਾ, ਆਪਣੇ ਆਪ ਨੂੰ ਖੁਦਾ ਨਹੀਂ ਸਮਝਣਾ ਚਾਹੀਦਾ। ਜਿਵੇਂ ਪਾਕਿਸਤਾਨ 'ਚ ਹੁਣ ਕਈ ਅਫਰਾਦ ਨੇ ਜਿਹੜੇ ਆਪਣੇ ਆਪ ਨੂੰ ਖੁਦਾ ਸਮਝਣ ਲੱਗ ਪਏ ਤੇ ਉਹ ਸਮਝਦੇ ਨੇ ਵੀ ਅਸੀਂ ਸਦਾ ਹੀ ਰਹਿਣਾ ਹੈ ਤੇ ਅਸੀਂ ਜੋ ਮਰਜ਼ੀ ਜ਼ੁਲਮ ਔਰ ਜ਼ਿਆਦਤੀ ਕਰਦੇ ਰਹੀਏ ਤੇ ਸਾਨੂੰ ਕੋਈ ਪੁੱਛਣ ਵਾਲਾ ਨਹੀਂ। ਉਹ ਯਾਦ ਰੱਖੋ ਬਾਈ, ਤੁਹਾਨੂੰ ਦੁਨੀਆ 'ਚ ਵੀ ਪੁੱਛਣ ਵਾਲਿਆਂ ਪੁੱਛ ਲੈਣਾ ਤੇ ਤੁਹਾਨੂੰ ਅਗਲੇ ਜਾਣ ਤੇ ਫਿਰ ਤੁਹਾਡਾ ਰਗੜਾ ਹੀ ਨਿਕਲ ਜਾਣਾ ਨਾ, ਔਰ ਉੱਥੋਂ ਤੇ ਛੁਟਕਾਰਾ ਹੈ ਹੀ ਕੋਈ ਨਹੀਂ। ਤੇ ਤਰਬੀਅਤ ਯਾਫਤਾ ਹੋਣਾ ਜਿਹੜਾ ਨਾ ਉਹ ਕੋਈ ਬੜਾ ਮੁਨਜ਼ਮ ਹੋਣਾ, ਇਹ ਫੌਜਾਂ ਵਾਸਤੇ ਮਹਿਜ਼ ਇੰਨਾ ਜਿਹੜਾ ਕੰਮ ਹੈ ਨਾ ਉਹ ਕੋਈ ਫਖਰ ਔਰ ਗਰੂਰ ਦੀ ਗੱਲ ਨਹੀਂ ਹੁੰਦੀ। ਕੋਈ ਤਰਬੀਅਤ ਯਾਫਤਾ ਨਾ ਵੀ ਹੋਵੇ ਪਰ ਗੈਰਤਮੰਦ ਹੋਵੇ ਤੇ ਆਪਣੇ ਮੁਲਕ ਤੇ ਆਪਣੀ ਕੌਮ ਨਾਲ ਵਫਾਦਾਰ ਹੋਵੇ, ਉਹ ਜ਼ਿਆਦਾ ਕਾਬਿਲ ਇੱਜ਼ਤ ਹੈ, ਉਹ ਜ਼ਿਆਦਾ ਮੁਅੱਜ਼ਜ਼ ਹੈ। ਤੇ ਜਿਹੜੇ ਪਰਾਇਆਂ ਵਾਸਤੇ ਆਪਣੇ ਵਾਸਤੇ ਬੰਗਾਰੇ ਬਣ ਜਾਣ, ਉਹਨਾਂ ਦੀ ਟੁੱਟ ਪੈਣ, ਉਹ ਟਕੇ ਦੇ ਬੰਦੇ ਨਹੀਂ ਹੁੰਦੇ। ਆ ਜਿਹੜੀਆਂ ਕੰਧਾਂ ਬੰਦੇ ਉਸਾਰੀ ਫਿਰਦੇ ਹੁੰਦੇ ਨੇ ਨਾ, ਉਹ ਕੰਧਾਂ ਜਦੋਂ ਜਮੂਰ ਉੱਠਦੀ ਹੈ ਤੇ ਉਹ ਕੱਖ ਦੇ ਤੀਲੇ ਬਣ ਕੇ ਤੇ ਉੱਡ ਜਾਂਦੇ ਨੇ ਆਵਾਜ਼, ਉਹ ਫਿਰ ਕੰਧਾਂ ਤੇ ਟੇਕਾਂ ਖਤਮ ਹੋ ਜਾਂਦੀਆਂ ਨੇ। ਸਦਾਮ ਹੁਸੈਨ ਸਾਡੇ ਸਾਹਮਣੇ ਗਿਆ, ਕਰਨਲ ਕਜ਼ਾਫੀ ਗਿਆ, ਸ਼ਾਹ ਇਰਾਨ ਗਿਆ, ਹਾਂਜੀ, ਉਹ ਵੀ ਆਪਣੇ ਆਪ ਨੂੰ ਤੋਪਾਂ ਸਮਝਦੇ ਸਨ। ਰੱਬ ਦਾ ਨਾਂ ਹੀ ਰੱਬ ਹੀ ਵੱਡਾ ਬਸ। ਆ ਇੱਕ ਲੱਕੀ ਡੇ ਹੈ ਜੇ ਅੱਜ ਧੁੱਪ ਨਿਕਲ ਆਈ ਹੈ। ਤੇ ਮੈਂ ਕਿਹਾ ਤੁਹਾਨੂੰ ਬਾਹਰ ਦੀ ਗੇੜੀ ਵੀ ਲਵਾ ਦਈਏ ਤੇ ਥੋੜ੍ਹਾ ਜਿਹਾ ਉਹ ਜਿਹੜਾ ਅੰਦਰ ਹੁੱਸੜ ਬਣੇ ਆ ਉਹ ਵੀ ਕੱਢ ਲਵਾਂ। ਵੇਖੋ ਜੀ, ਗੱਲ ਇੰਝ ਵੀ ਮਰਨਾ ਤੇ ਅਖੀਰ ਹੈ ਹੀ।
ਤੇ ਬੇਗੈਰਤੀ ਦੀ ਜ਼ਿੰਦਗੀ ਨਾਲੋਂ ਇੱਜ਼ਤ ਦੀ ਮੌਤ ਚੰਗੀ। ਅਰਸ਼ਦ ਸ਼ਰੀਫ ਦਾ ਕਤਲ, ਇਮਰਾਨ ਖਾਨ ਤੇ ਕਾਤਲਾਨਾ ਹਮਲਾ, ਸਵਾਤੀ ਬਜ਼ੁਰਗ ਬੰਦੇ ਦੇ ਨਾਲ ਔਰ ਉਹਨਾਂ ਦੀ ਬੇਗਮ ਦੇ ਨਾਲ ਜੋ ਇਹਨਾਂ ਨੇ ਜ਼ੁਲਮ ਕੀਤਾ, ਹਾਂਜੀ, ਫਿਰ ਗਿੱਲ ਨਾਲ ਜੋ ਕੀਤਾ, ਬੜਾ ਹੀ ਦਿਲ ਦੁਖੀ ਹੈ। ਏਡੀ ਵੱਡੀ ਦੁਸ਼ਮਣੀ ਇਦਾਰਿਆਂ ਨੇ ਉਹਨਾਂ ਲੋਕਾਂ ਨਾਲ ਪਾ ਲਈ ਹੈ ਜਿਹੜੇ ਬਿਹਤਰ ਇਦਾਰਿਆਂ ਨਹੀਂ ਭਾਈ, ਇਦਾਰਿਆਂ ਦੇ ਉੱਤੇ ਕੁਝ ਜਿਹੜੇ ਨਾ ਜੀ ਉਹ ਉਮਰ ਯਾਰ ਜਿਹੜੇ ਨੇ ਉਹ ਮੁਸੱਲਤ ਹੋ ਗਏ ਨੇ ਅਤੇ ਉਹਨਾਂ ਨੇ ਇਦਾਰਿਆਂ ਦੀ ਸ਼ਾਲ ਜਿਹੜੀ ਆਪਣੇ ਗਿਰਦ ਲਪੇਟ ਲਈਏ ਅਤੇ ਉਹਨੂੰ ਢਾਲ ਬਣਾ ਕੇ, ਜਦ ਕਿ ਇਦਾਰੇ ਜਿਹੜੇ ਨੇ ਉਹਨਾਂ ਦੇ ਅਫਰਾਦ ਜਿਹੜੇ ਨੇ ਉਹ ਵੀ ਆਵਾਮ ਵਿੱਚੋਂ ਹੀ ਨੇ ਔਰ ਉਹ ਗੈਰਤਮੰਦ ਨੂੰ ਉਹਨਾਂ ਨੂੰ ਸਿਰਫ ਇਸ ਚੀਜ਼ ਦਾ ਹਰ ਵੇਲੇ ਉਹ ਦਿੱਤੀ ਰੱਖਦੇ ਨੇ ਕਿ ਜੀ ਨਜ਼ਮੋ ਜ਼ਬਤ, ਨਜ਼ਮੋ ਜ਼ਬਤ। ਉਹ ਕਿਹੜਾ ਨਜ਼ਮੋ ਜ਼ਬਤ ਜੇ ਤੁਹਾਡੀ ਵਫਾਦਾਰੀ ਰੱਬ ਔਰ ਉਹਦੇ ਰਸੂਲ ਨਾਲ ਨਹੀਂ ਤੇ ਤੁਹਾਡਾ ਕਿਹੜਾ ਨਜ਼ਮੋ ਜ਼ਬਤ? ਪਹਾੜ ਮੇਂ ਗਿਆ ਇਹਦਾ ਨਜ਼ਮੋ ਜ਼ਬਤ। ਨਜ਼ਮੋ ਜ਼ਬਤ ਉਹ ਹੈ ਜਿਹੜਾ ਰੱਬ ਔਰ ਰਸੂਲ ਨੇ ਫਰਮਾਇਆ। ਮੁਸਲਮਾਨ ਦੀ ਅਲਟੀਮੇਟ ਵਫਾਦਾਰੀ ਜਿਹੜੀ ਹੈ ਉਹ ਅੱਲਾ ਔਰ ਉਹਦੇ ਰਸੂਲ ਦੇ ਨਾਲ ਹੈ, ਉਹ ਜਨਰਲ ਬਾਜਵੇ ਦੇ ਨਾਲ ਨਹੀਂ ਤੇ ਨਾ ਉਹ ISPR ਦੇ ਨਾਲ ਹੈ। ਜੋ ਹੱਕ ਸੱਚ ਹੈ, ਜੋ ਉਹ ਆਖਣਾ ਚਾਹੀਦਾ ਅਤੇ ਉਹ ਕਰਨਾ ਚਾਹੀਦਾ। ਜ਼ੁਲਮ ਦੇ ਨਾਲ ਖਲੋਣਾ ਇਹ ਵੀ ਜ਼ੁਲਮ ਹੈ। ਅਤੇ ਅਵਾਮੇ ਪਾਕਿਸਤਾਨ ਜਿਹੜੀ ਹੈ ਨਾ ਉਹ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਵੀ ਜ਼ਾਲਮ ਕੌਣ ਹੈ ਅਤੇ ਉਹ ਤੁਸੀਂ ਬਾਜ਼ ਆ ਜਾਓ ਆਪਣੀਆਂ ਹਰਕਤਾਂ ਤੋਂ। ਹੁਣ ਆਵਾਮ ਨੇ ਤੁਹਾਡਾ ਧੂੰ ਕੱਢ ਦੇਣਾ। ਤੁਸੀਂ ਜੋ ਲੁੱਟਮਾਰ ਕੀਤੀ ਹੈ, ਚੰਦ ਲੋਕ ਆਪਣਾ ਸਮੇਟੋ ਤੇ ਦਫਾ ਹੋ ਜਾਓ। ਬਾਬੂ ਜੀ ਯਾਰ ਤੁਸੀਂ ਵੀ ਬਾਹਰ ਨਿਕਲ ਜਾਓ। ਹਰਾਮ ਖਾਓ ਤੇ ਅੱਗੇ ਜਾ ਕੇ ਵੀ ਹਮੇਸ਼ ਦੀ ਅੱਗੇ ਸੜੋ। ਇੱਜ਼ਤਦਾਰ ਲੋਕਾਂ ਦੀ ਇੱਜ਼ਤ ਤੇ ਪਾਮਾਲ ਨਾ ਕਰੋ। ਦੂਜੇ ਦੀ ਇੱਜ਼ਤ ਵੀ ਜਿਹੜਾ ਨਾ ਉਹ ਕੋਈ ਇੱਜ਼ਤਦਾਰ ਹੀ ਕਰਦਾ। ਜਿਹੜਾ ਬੇਗੈਰਤ ਔਰ ਹਰਾਮੀ ਹੋਏ ਨਾ ਉਹ ਹੀ ਦੂਜੇ ਦੀ ਇੱਜ਼ਤ ਖਰਾਬ ਕਰਦਾ। ਦੁੱਖ ਦੀ ਗੱਲ ਹੈ ਵੀ ਜਿਹੜੀਆਂ ਅਦਾਲਤਾਂ ਜਿਨ੍ਹਾਂ ਨੂੰ ਅਸੀਂ ਮੁਅੱਜ਼ਜ਼ ਅਦਾਲਤਾਂ ਆਖਦੇ ਹਾਂ, ਉਹਨਾਂ ਦੀ ਇੱਜ਼ਤ ਵੀ ਜਾਣੇ ਕਿੱਧਰ ਗਈ ਹੈ। ਉਹਨਾਂ ਦੀ ਡਿਗਨਿਟੀ, ਉਹਨਾਂ ਦੀ ਉਹ ਜੁਰਤ ਕਿੱਧਰ ਗਈ ਹੈ। ਉਹ ਕਈ ਮਰ ਹੀ ਗਈਆਂ ਨੇ। ਖੁਦਾ ਉਹਨਾਂ ਨੂੰ ਇਨਸਾਫ ਕਰਨ ਦੀ ਤੌਫੀਕ ਅਤਾ ਫਰਮਾਏ। ਲਓ ਜੀ, ਮਿਲਦੇ ਹਾਂ ਫਿਰ ਅਗਲੇ ਵਲੌਗ ਦੇ ਨਾਲ। ਰੱਬ ਰਾਖਾ, ਸਲਾਮਤ ਰਹੋ। ਫੀ ਅਮਾਨ ਅੱਲਾ।